ਦੇ ਸਫ਼ਰ ਦੇ ਨਾਲ ਡਾਕਟਰ ਰਫੀਕ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਤੇ ਦੋਸਤੋ, ਮੈਂ ਅੱਜ ਗੱਲ ਕਰਾਂਗਾ ਤਿੰਨ ਐਸੇ ਦੁਸ਼ਮਣ, ਤਿੰਨ ਐਸੀ ਆਦਤਾਂ ਜਿਹੜੀਆਂ ਤੁਹਾਡਾ ਰਿਲੇਸ਼ਨਸ਼ਿਪ ਖਰਾਬ ਕਰ ਦਿੰਦੀਆਂ ਨੇ, ਤੋੜ ਦਿੰਦੀਆਂ ਨੇ। ਔਰ ਸਭ ਤੋਂ ਪਹਿਲੀ ਜਿਹੜੀ ਤੁਹਾਡੀ ਆਦਤ ਹੈ ਨਾ, ਉਹ ਹੈ ਆਪਣੇ ਜਜ਼ਬਾਤ ਨੂੰ ਦਬਾਣਾ। ਯਾਨੀ ਕਿ ਅਗਰ ਤੁਸੀਂ ਰਿਲੇਸ਼ਨਸ਼ਿਪ ਦੇ ਵਿੱਚ ਤੁਹਾਨੂੰ ਕੋਈ ਮਸਲਾ ਆਉਂਦਾ ਹੈ, ਤੁਹਾਨੂੰ ਕੋਈ ਹਰਟ ਕਰਦਾ ਹੈ, ਤੁਹਾਨੂੰ ਕੋਈ ਇਗਨੋਰ ਕਰਦਾ ਹੈ ਔਰ ਤੁਸੀਂ ਸੈਡ ਫੀਲ ਕਰਦੇ ਜੇ ਔਰ ਆਪਣੇ ਆਪ ਨੂੰ ਉਸ ਸੈਡਨੈਸ ਨੂੰ ਦਬਾ ਲੈਂਦੇ ਜੇ ਤਾਂ ਕਿ ਅਗਲਾ ਨਾਰਾਜ਼ ਨਾ ਹੋਏ, ਅਗਲੇ ਨੂੰ ਮਹਿਸੂਸ ਨਾ ਹੋਏ, ਤੇ ਇਹ ਅੱਛੀ ਆਦਤ ਨਹੀਂ, ਇਹ ਗਲਤ ਆਦਤ ਹੈ। ਕਿਉਂਕਿ ਜਦੋਂ ਤੁਹਾਨੂੰ ਇਹ ਆਦਤ ਪਾਈ ਜਾਏਗੀ ਫਿਰ ਤੁਸੀਂ ਹਰ ਇਮੋਸ਼ਨ ਨੂੰ ਦਬਾਉਣ ਦੀ ਕੋਸ਼ਿਸ਼ ਕਰੋਗੇ, ਦਬਾਉਂਦੇ ਜਾਓਗੇ ਔਰ ਫਿਰ ਤੁਹਾਡੇ ਦਿਲ ਦੇ ਵਿੱਚ ਜਿਹੜਾ ਇਮੋਸ਼ਨਸ ਨੇ ਨਾ, ਉਹਨਾਂ ਦਾ ਇੱਕ ਪਹਾੜ ਖੜਾ ਹੋ ਜਾਏਗਾ ਔਰ ਉਹਦੀ ਵੀ ਇੱਕ ਲਿਮਟ ਹੈ। ਫਿਰ ਹੋਏਗਾ ਕਿ ਉਹ ਇਮੋਸ਼ਨ ਨਾ ਇੱਕ ਵਾਰੀ ਫਟਣਗੇ, ਯਾਨੀ ਕੋਈ ਸਪਰਿੰਗ ਦੀ ਤਰ੍ਹਾਂ ਹੋ ਜਾਏਗਾ। ਯਾਨੀ ਤੁਸੀਂ ਐਨ ਸਪਰਿੰਗ ਨੂੰ ਜਿਵੇਂ ਦਬਾ ਰਹੇ ਜੇ ਨਾ, ਆਪਣੇ ਇਮੋਸ਼ਨ ਨੂੰ ਆਪਣਾ ਇਜ਼ਹਾਰ ਨਹੀਂ ਕਰ ਰਹੇ, ਤੁਸੀਂ ਤੁਹਾਨੂੰ ਦੁੱਖ ਹੋਇਆ, ਤੁਸੀਂ ਹਰਟ ਹੋਏ ਜੇ, ਇਜ਼ਹਾਰ ਨਹੀਂ ਕਰ ਰਹੇ, ਦਬਾਈ ਜਾ ਰਹੇ ਜੇ, ਫਿਰ ਇੱਕ ਦਿਨ ਉਹ ਛੋਟੀ ਜੀ ਗੱਲ ਤੋਂ ਫਟਣਗੇ ਔਰ ਰਿਲੇਸ਼ਨਸ਼ਿਪ ਖਰਾਬ। ਲਿਹਾਜ਼ਾ ਜਦੋਂ ਵੀ ਤੁਹਾਨੂੰ ਆਪਣੇ ਪਾਰਟਨਰ ਕੋਲ ਕੋਈ ਛੋਟੀ ਮੋਟੀ ਗੱਲ ਮਹਿਸੂਸ ਹੁੰਦੀ, ਉਹਦੇ ਨਾਲ ਸ਼ੇਅਰ ਕਰੋ, ਇਹਦਾ ਬਿਹਤਰੀਨ ਤਰੀਕਾ। ਦੂਸਰੀ ਜਿਹੜੀ ਆਦਤ ਹੈ ਉਹ ਇਹ ਕਿ ਅਗਰ ਤੁਸੀਂ ਆਪਣੇ ਪਾਰਟਨਰ ਨਾਲ ਤੁਸੀਂ ਚੀਜ਼ਾਂ ਦੱਸਦੇ ਨਹੀਂ ਹੋ, ਛੋਟੀ ਛੋਟੀ ਚੀਜ਼ਾਂ ਤੁਸੀਂ ਨਹੀਂ ਦੱਸਦੇ, ਅਕਸਰ ਇਗਨੋਰ ਕਰ ਰਹੇ ਹੁੰਦੇ ਆ ਕਿ ਖੈਰ ਉਹਦਾ, ਇਹ ਮੇਰਾ ਕੰਮ ਹੈ, ਕੋਈ ਮਸਲਾ ਨਹੀਂ। ਤੁਸੀਂ ਕੋਈ ਪ੍ਰੋਫੈਸ਼ਨਲ ਐਕਟੀਵਿਟੀਜ਼ ਕੋਸ਼ਿਸ਼ ਕਰੋ ਕਿ ਆਪਣੀ ਡੇਲੀ ਰੂਟੀਨ ਦੇ ਬਾਰੇ ਸ਼ੇਅਰ ਕਰੋ। ਉਹਦੇ ਨਾਲ ਕੀ ਹੁੰਦਾ ਹੈ, ਟਰਸਟ ਡਿਵੈਲਪ ਹੁੰਦਾ ਹੈ। ਤੁਸੀਂ ਪਹਿਲੇ ਤੋਂ ਹੀ ਸ਼ੇਅਰ ਕਰ ਦਿਓ, ਐਡਵਾਂਸ ਸ਼ੇਅਰਿੰਗ ਕਰੋ ਕਿ ਮੈਂ ਕੱਲ ਇਹ ਕਰਨਾ। ਉਹਦੀ ਵਜ੍ਹਾ ਤੋਂ ਤੁਹਾਡਾ ਜਿਹੜਾ ਪਾਰਟਨਰ ਹੈ ਨਾ, ਮੁਤਮਿਨ ਰਹਿੰਦਾ ਹੈ, ਇਤਮਾਦ, ਟਰਸਟ ਡਿਵੈਲਪ ਹੁੰਦਾ ਹੈ। ਔਰ ਟਰਸਟ ਦੀ ਵਜ੍ਹਾ ਤੋਂ ਉਹਨਾਂ 'ਚ ਇੱਕ ਕੈਮੀਕਲ ਰਿਲੀਜ਼ ਹੁੰਦਾ ਨੇ ਬ੍ਰੇਨ 'ਚ, ਜਿਹਨੂੰ ਅਸੀਂ ਆਕਸੀਟੋਸਿਨ ਕਹਿੰਦੇ, ਜਿਹਦੀ ਵਜ੍ਹਾ ਤੋਂ ਬੌਂਡਿੰਗ ਜ਼ਿਆਦਾ ਹੁੰਦੀ। ਔਰ ਉਹ ਲੋਕ ਜਿਹੜੇ ਟਰਸਟ ਖਤਮ ਕਰ ਬੈਠਦੇ ਨੇ ਨਾ, ਜਾਂ ਉਹ ਟਰਸਟ ਦੇਣ ਦੀ ਉਹਨਾਂ ਦੀ ਆਦਤ ਨਹੀਂ ਹੁੰਦੀ, ਉਹ ਆਪਣਾ ਰਿਸ਼ਤਾ ਗਵਾ ਬੈਠਦੇ ਨੇ। ਔਰ ਇਸੇ ਤਰ੍ਹਾਂ ਤੀਸਰੀ ਜਿਹੜੀ ਆਦਤ ਹੈ, ਉਹ ਨੈਗੇਟਿਵ ਆਦਤ ਹੈ ਕਿ ਤੁਸੀਂ ਉਸ ਇਨਸਾਨ ਨੂੰ ਫਾਰ ਗ੍ਰਾਂਟਡ ਸਮਝ ਲਓ, ਕੁਝ ਉਹਨੂੰ ਸਮਝਦੇ ਹੀ ਨਹੀਂ, ਇੱਕ ਮਾਮੂਲੀ ਜਿਹਾ ਇਨਸਾਨ ਸਮਝਦੇ ਜੇ ਨਾ। ਉਹਨੂੰ ਤੁਸੀਂ ਸ਼ੁਕਰੀਆ ਕਹਿਣਾ, ਅਗਰ ਤੁਹਾਡਾ ਕੋਈ ਕੰਮ ਕਰ ਤੁਸੀਂ ਉਹ ਕਹਿੰਦਾ ਜੀ ਇਹਦਾ ਕੰਮ ਕਰਨਾ ਤਾਂ ਫਰਜ਼ ਹੈ। ਫਰਜ਼ ਵੀ ਹੈ ਨਾ ਭਾਈ ਜੀ, ਤੇ ਉਹ ਸ਼ੁਕਰੀਆ ਕਰਨ 'ਚ ਕੀ ਹਰਜ ਹੈ? ਸ਼ੁਕਰੀਆ ਨਹੀਂ ਕਰਦੇ, ਤੁਹਾਡੇ ਕੋਲ ਗਲਤੀ ਹੋ ਗਈ ਹੈ, ਸੌਰੀ ਨਹੀਂ ਕਰਦੇ, ਠੀਕ ਹੈ, ਫਾਰ ਗ੍ਰਾਂਟਡ ਲੈਂਦੇ ਜੇ, ਅਟੈਂਸ਼ਨ ਨਹੀਂ ਦਿੰਦੇ, ਜਿਹਦੀ ਵਜ੍ਹਾ ਤੋਂ ਹੁੰਦਾ ਕੀ ਹੈ ਕਿ ਤੁਹਾਡੇ ਬ੍ਰੇਨ 'ਚ ਇੱਕ ਰਿਵਾਰਡ ਪਾਥਵੇ ਹੁੰਦਾ ਹੈ, ਉਹ ਕੰਮ ਕਰਨਾ ਛੱਡ ਜਾਂਦਾ, ਜਿਹੜਾ ਤੁਹਾਨੂੰ ਖੁਸ਼ੀ ਦੇਣ ਵਾਲਾ ਪਾਥਵੇ ਹੁੰਦਾ। ਇਸੇ ਵਾਸਤੇ ਤੁਸੀਂ ਉਸ ਰਿਲੇਸ਼ਨਸ਼ਿਪ 'ਚ ਫਿਰ ਖੁਸ਼ੀ ਨਹੀਂ ਰਹਿੰਦੀ। ਔਰ ਹਮੇਸ਼ਾ ਯਾਦ ਰੱਖਿਆ ਜੇ, ਜਿਹੜੇ ਰਿਲੇਸ਼ਨਸ਼ਿਪ 'ਚ ਖੁਸ਼ੀ ਨਾ ਰਹੇ, ਉਹ ਫਿਰ ਆਹਿਸਤਾ ਆਹਿਸਤਾ ਟੁੱਟਣਾ ਸ਼ੁਰੂ ਹੋ ਜਾਂਦਾ ਔਰ ਖਤਮ ਹੋ ਜਾਂਦਾ। ਲਿਹਾਜ਼ਾ ਕਦੀ ਵੀ ਇਹ ਤਿੰਨ ਆਦਤਾਂ ਨਾ ਬਣਾਇਆ ਜੇ ਅਗਰ ਤੁਸੀਂ ਅੱਛਾ ਰਿਲੇਸ਼ਨਸ਼ਿਪ ਰੱਖਣਾ ਚਾਹੁੰਦੇ ਜੇ। ਉਮੀਦ ਹੈ ਕਿ ਤੁਹਾਨੂੰ ਕਨਸੈਪਟ ਸਮਝ 'ਚ ਆਇਆ ਹੋਏਗਾ, ਲੇਕਿਨ ਫਿਰ ਵੀ ਅਗਰ ਤੁਹਾਡਾ ਕੋਈ ਕੁਐਸਚਨ ਹੈ तो कमेंट सेक्शन जरूर मेंशन करो, इंशाल्लाह मैं जवाब भी देंगा, हो सके तो वीडियो भी बना देना। जज़ाकल्लाह।